ਬਾਹਰ ਦਾ ਖੇਸ ਮਾਸਟਰ ਗੁਰਮੀਤ ਸਿੰਘ। ਧੀਏ ਲੈ ਇਸ ਨੂੰ ਸੰਭਾਲ ਕੇ ਰੱਖੀ। ਇਹ ਮੇਰੀ ਇੱਕ ਬਹੁਤ ਹੀ ਕੀਮਤੀ ਨਿਸ਼ਾਨੀ ਹੈ ਜੋ ਕਿ ਮੈਂ 50 ਸਾਲਾਂ ਤੋਂ ਆਪਣੇ ਕੋਲ ਰੱਖੀ ਹੋਈ ਹੈ। ਇੰਦਰ ਕੌਰ ਨੇ ਇੱਕ ਪੁਰਾਣੇ ਝੋਲੇ ਵਿੱਚ ਰੱਖੀ ਹੋਈ ਚੀਜ਼ ਨੂੰ ਵੱਲ ਕਰਦਿਆਂ ਕਿਹਾ, ਬੀਬੀ ਜੀ, ਇਸ ਨੂੰ ਮੈਂ ਕਈ ਵਾਰੀ ਤੁਹਾਡੇ ਪੁਰਾਣੇ ਲੋਹੇ ਦੇ ਕਾਲੇ ਟਰੰਕ ਦੀ ਸਫਾਈ ਕਰਦਿਆਂ ਵੇਖਿਆ ਹੈ। ਉਸ ਦੀ ਨੂੰਹ ਨੇ ਝੋਲੇ ਨੂੰ ਹੱਥ ਵਿੱਚ ਫੜਦਿਆਂ ਕਿਹਾ, ਮੈਂ ਇਸ ਨੂੰ ਰੋਲਿਆਂ ਵੇਲੇ ਐਸੀ ਟਰੰਕ ਵਿੱਚ ਗੱਡੇ ਤੇ ਰੱਖ ਕੇ ਲਿਆਈ ਸਾਂ। ਜਦੋਂ ਵੀ ਮੈਨੂੰ ਯਾਦ ਆਉਂਦੀ ਹੈ ਤੇ ਮੈਂ ਇਸ ਨੂੰ ਵੇਖ ਕੇ ਦਿਲ ਹੌਲਾ ਕਰ ਲੈਂਦੀ ਹਾਂ ਤੇ ਦੁਬਾਰਾ ਇਸ ਨੂੰ ਝੋਲੇ ਵਿੱਚ ਪਾ ਕੇ ਰੱਖ ਦਿੰਦੀ ਹਾਂ। ਇੰਦਰ ਕੌਰ ਨੇ ਇੱਕ ਲੰਮਾ ਹੋਕਾ ਭਰ ਕੇ ਕਿਹਾ, ਬੀਬੀ ਜੀ, 17 ਕੁ ਸਾਲ ਤੇ ਮੇਰੇ ਵੀ ਵਿਆਹ ਨੂੰ ਹੋ ਗਏ ਨੇ, ਪਰ ਤੁਸੀਂ ਕਦੀ ਵੀ ਇਸ ਬਾਰੇ ਮੇਰੇ ਨਾਲ ਗੱਲ ਨਹੀਂ ਕੀਤੀ। ਇਹ ਕੀ ਹੈ? ਇੰਦਰ ਕੌਰ ਦੀਆਂ ਅੱਖਾਂ ਵਿੱਚੋਂ ਦਰਿਆ ਵਾਂਗੂ ਹੰਝੂ ਵਗਣ ਲੱਗੇ। ਕੁਝ ਸਮੇਂ ਤੋਂ ਬਾਅਦ ਉਸਨੇ ਚੁੱਪ ਤੋੜਦੇ ਹੋਏ ਕਿਹਾ, ਧੀਏ, ਤੂੰ ਮੇਰੀ ਬਹੁਤ ਸੇਵਾ ਕੀਤੀ ਹੈ। ਮੇਰੀ ਸਿਹਤ ਹੁਣ ਠੀਕ ਨਹੀਂ ਰਹਿੰਦੀ। ਨਦੀ ਕਿਨਾਰੇ ਰਖੜਾ ਪਤਾ ਨਹੀਂ ਕਦੋਂ ਪੱਕਾ ਬੁਲਾਵਾ ਆ ਜਾਵੇ। ਮੇਰੇ ਮਨ ਦੀ ਖਾਹਿਸ਼ ਹੈ ਕਿ ਇਹ ਆਖਰੀ ਜ਼ਿੰਮੇਵਾਰੀ ਮੈਂ ਤੈਨੂੰ ਹੀ ਦੇ ਕੇ ਜਾਵਾਂ। ਬੀਬੀ ਜੀ, ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਸੋਚੀਦੀਆਂ। ਹਾਲੇ ਤਾਂ ਤੁਸੀਂ ਬਹੁਤ ਕੁਝ ਵੇਖਣਾ ਹੈ। ਨੂੰਹ ਨੇ ਬੀਬੀ ਦੀ ਬਾਂਹ ਫੜਦਿਆਂ ਕਿਹਾ, ਚੱਲ ਮੈਂ ਅੱਜ ਤੈਨੂੰ ਆਪਣੇ ਦਿਲ ਦੀ ਗੱਲ ਦੱਸ ਦਿੰਦੀ ਹਾਂ। ਦੇਸ਼ ਦੀ ਵੰਡ ਤੋਂ 3 ਵਰ੍ਹੇ ਪਹਿਲਾਂ ਮੇਰਾ ਵਿਆਹ ਪਿੰਡ ਚੱਕ ਨੰਬਰ 179, ਜਿਸ ਨੂੰ ਨੋਦਕ ਦਾ ਚੱਕ ਵੀ ਆਖਿਆ ਜਾਂਦਾ ਹੈ, ਜ਼ਿਲ੍ਹਾ ਸ਼ਿਵਪੁਰਾ, ਪਾਕਿਸਤਾਨ ਵਿੱਚ ਹੋਇਆ ਸੀ। ਮੇਰੀ ਉਮਰ ਉਸ ਵੇਲੇ 22 ਕੁ ਸਾਲਾਂ ਦੀ ਸੀ। ਮੈਂ ਗੁਰਮੁਖੀ ਦੀਆਂ 4 ਕੁ ਜਮਾਤਾਂ ਪੜ੍ਹੀ ਹੋਈ ਸਾਂ ਤੇ ਤੇਰਾ ਪਾਪਾ ਕੋਈ 7 ਕੁ ਜਮਾਤਾਂ ਪਾਸ ਸੀ। ਉਸ ਸਮੇਂ ਸਕੂਲ ਬਹੁਤ ਘੱਟ ਹੁੰਦੇ ਸਨ। 10 ਕੁ ਕੋਹ ਤੇ ਮਸਾਂ ਇੱਕ ਸਕੂਲ ਹੁੰਦਾ ਸੀ। ਤੇਰੇ ਬਾਪੇ ਦੇ ਚੱਕ ਦੇ ਲਾਗੇ 7 ਚੱਕ ਸੈਣੀ ਬਾਰ ਵਿੱਚ ਇੱਕ ਪ੍ਰਾਈਵੇਟ ਸਕੂਲ ਹੁੰਦਾ ਸੀ। ਉਸ ਸਮੇਂ ਨੌਕਰੀਆਂ ਨੂੰ ਕੌਣ ਜਾਂਦਾ ਸੀ। ਸਾਡੇ ਵੀ 2 ਮਰਬੇ ਜ਼ਮੀਨ ਦੇ ਸਨ। ਇਸ ਲਈ ਘਰਦਿਆਂ ਤੇਰੇ ਬਾਪੇ ਨੂੰ ਸਕੂਲ ਤੋਂ ਹਟਾ ਕੇ ਖੇਤੀ ਦੇ ਕੰਮ ਵਿੱਚ ਲਾ ਲਿਆ। ਨਹਿਰਾਂ ਦਾ ਪਾਣੀ ਲੱਗਦਾ ਸੀ, ਇਸ ਕਰਕੇ ਖੇਤੀ ਬਹੁਤ ਹੁੰਦੀ ਸੀ। ਬੈਰੜਾ, ਸਰੋਂ, ਕਪਾਹ ਤੇ ਕਣਕ ਦੀ ਫਸਲ ਦਾ ਕੋਈ ਅੰਤ ਨਹੀਂ ਸੀ ਰਹਿੰਦਾ। ਇਸਤਰੀਆਂ ਤੇ ਘਰ ਦੇ ਸਾਰੇ ਜੀਅ ਖੇਤੀ ਵਿੱਚ ਹੱਥ ਵੰਡਾਉਂਦੇ ਸਨ। ਜਦੋਂ ਕਪਾਹ ਖਿੜ ਜਾਂਦੀ ਸੀ, ਉਸ ਨੂੰ ਚੁਗਣ ਵਾਸਤੇ ਇਸਤਰੀਆਂ ਨੂੰ ਕਿਹਾ ਜਾਂਦਾ ਸੀ। ਸਾਡੇ ਘਰ ਤੋਂ ਦੂਰ ਮੁਸਲਮਾਨ ਜੁਲਾਇਆਂ ਦਾ ਘਰ ਹੁੰਦਾ ਸੀ। ਉਹਨਾਂ ਦੀ ਨੂੰਹ ਸੀ ਜਿਸ ਦਾ ਨਾਂ ਸੀ ਬੇਗਾ। ਉਸ ਦਾ ਵਿਆਹ ਮੇਰੇ ਤੋਂ 4 ਕੁ ਮਹੀਨੇ ਪਹਿਲਾਂ ਹੋਇਆ ਸੀ। ਮੈਂ ਬੇਗਾ ਨੂੰ ਵੀ ਬਾਕੀ ਇਸਤਰੀਆਂ ਨਾਲ ਕਪਾਹ ਚੁਗਣ ਵਾਸਤੇ ਲੈ ਜਾਂਦੀ ਸਾਂ। ਅਸੀਂ ਦੋਵੇਂ ਇੱਕੋ ਹੀ ਉਮਰ ਦੀਆਂ ਸਾਂ। ਅਸੀਂ ਇਕੱਠੀਆਂ ਕਪਾਹ ਚੁਗਦੀਆਂ। ਉਸ ਸਮੇਂ ਦਿਹਾੜੀ ਦੇ ਪੈਸੇ ਨਹੀਂ ਸੀ ਦਿੱਤੇ ਜਾਂਦੇ। ਕਪਾਹ ਚੁਗ ਕੇ ਹਰ ਕੋਈ ਆਪਣੀਆਂ ਢੇਰੀਆਂ ਬਣਾ ਲੈਂਦਾ ਸੀ ਤੇ ਗਿਣਤੀ ਅਨੁਸਾਰ ਇੱਕ ਢੇਰੀ ਚੁਗਣ ਵਾਲੇ ਨੂੰ ਦੇ ਦਿੱਤੀ ਜਾਂਦੀ ਸੀ ਅਤੇ ਬਾਅਦ ਵਿੱਚ ਇੱਕ ਬੁੱਕ ਹੋਰ ਭਰ ਕੇ ਦਿੱਤਾ ਜਾਂਦਾ ਸੀ, ਜਿਹਨੂੰ ਚੜੀ ਆਖਦੇ ਸਨ। ਮੈਂ ਜਾਣ ਵੇਲੇ ਉਸ ਨੂੰ ਇੱਕ ਚੜੀ ਵਾਧੂ ਪਾ ਦਿੰਦੀ ਸਾਂ। ਇਸ ਤਰ੍ਹਾਂ ਉਹ ਮੇਰੀ ਪੱਕੀ ਸਹੇਲੀ ਬਣ ਗਈ। ਜਦੋਂ ਈਦ ਦਾ ਤਿਉਹਾਰ ਆਉਂਦਾ ਸੀ ਤੇ ਬੇਗਾ ਸਾਡੇ ਘਰ ਦੇ ਸਭ ਲੋਕਾਂ ਵਾਸਤੇ ਰੰਗ ਬਿਰੰਗੀਆਂ ਸੇਵੀਆਂ ਬਣਾ ਕੇ ਦੇ ਜਾਂਦੀ ਸੀ। ਈਦ ਦੀਆਂ ਖੁਸ਼ੀਆਂ ਵਿੱਚ ਸਾਰੇ ਸ਼ਾਮਿਲ ਹੁੰਦੇ ਸਨ। ਸ਼੍ਰੀ ਨਨਕਾਣਾ ਸਾਹਿਬ ਸਾਡੇ ਪਿੰਡ ਤੋਂ 10 ਕੁ ਕੋਹ ਦੀ ਦੂਰੀ ਤੇ ਸੀ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਸਿੱਖ, ਹਿੰਦੂ ਤੇ ਮੁਸਲਮਾਨ ਸਾਰੇ ਇਕੱਠੇ ਹੋ ਕੇ ਸ਼੍ਰੀ ਨਨਕਾਣਾ ਸਾਹਿਬ ਵਿੱਚ ਬੜੇ ਧੂਮ-ਧਾਮ ਨਾਲ ਮਨਾਉਂਦੇ ਸਨ। ਪਿੰਡ ਦੇ ਲੋਕ ਆਪਣੇ ਗੱਡਿਆਂ ਤੇ ਬਹਿ ਕੇ ਮੇਲਾ ਵੇਖਣ ਜਾਂਦੇ ਸਨ। ਬੇਗਾ ਲਈ ਪੱਕਾ ਥਾਂ ਮੈਂ ਆਪਣੇ ਬੈਲ ਗੱਡੇ ਉੱਪਰ ਰੱਖ ਲੈਂਦੀ ਸਾਂ ਅਤੇ 2 ਜਾਂ 3 ਦਿਨ ਉੱਥੇ ਹੀ ਰਹਿ ਕੇ ਗੁਰਪੁਰਬ ਮਨਾਇਆ ਜਾਂਦਾ ਸੀ। ਇਸ ਤਰ੍ਹਾਂ ਸਮਾਂ ਬੀਤਦਾ ਗਿਆ। ਅਚਾਨਕ ਇੱਕ ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਬਾਹਰ ਉਜੜ ਜਾਣੀ ਹੈ। ਇਹ ਖੂਨ ਪਸੀਨੇ ਤੇ ਮਿਹਨਤ ਨਾਲ ਬਣਾਏ ਹੋਏ ਘਰ, ਜ਼ਮੀਨਾਂ ਤੇ ਜਾਇਦਾਦਾਂ ਇੱਥੇ ਹੀ ਛੱਡ ਕੇ ਜਾਣਾ ਪੈਣਾ ਹੈ। ਕਿਸੇ ਨੂੰ ਵੀ ਸੱਚ ਨਹੀਂ ਸੀ ਲੱਗ ਰਿਹਾ। ਦੂਸਰੇ ਦਿਨ ਪਿੰਡ ਦੇ ਗੁਰਦੁਆਰੇ ਤੋਂ ਐਲਾਨ ਹੋਇਆ ਕਿ ਭਾਰਤ ਆਜ਼ਾਦ ਹੋ ਗਿਆ ਹੈ। ਇਸ ਦੇ 2 ਟੋਟੇ ਕਰ ਦਿੱਤੇ ਗਏ ਨੇ। ਇੱਕ ਨਵਾਂ ਦੇਸ਼ ਪਾਕਿਸਤਾਨ ਬਣਾ ਦਿੱਤਾ ਗਿਆ ਹੈ। ਜਿਸ ਥਾਂ ਤੇ ਅਸੀਂ ਰਹਿ ਰਹੇ ਹਾਂ, ਇਹ ਹਿੱਸਾ ਪਾਕਿਸਤਾਨ ਵਿੱਚ ਆ ਗਿਆ ਹੈ। ਇਹ ਵੀ ਅਪੀਲ ਕੀਤੀ ਗਈ ਕਿ ਸਾਰਾ ਸਮਾਨ ਬਣ ਕੇ ਬੈਲ ਗੱਡਿਆਂ ਤੇ ਰੱਖ ਲਿਆ ਜਾਵੇ। ਪਤਾ ਨਹੀਂ ਕਿਸ ਵੇਲੇ ਕਾਫਲੇ ਦੇ ਰੂਪ ਵਿੱਚ ਇੱਥੋਂ ਟੁਰਨਾ ਪੈ ਜਾਵੇ। ਲੋਕਾਂ ਵਿੱਚ ਸਹਿਮ ਤੇ ਡਰ ਦਾ ਮਾਹੌਲ ਸੀ। 4 ਚੁਫੇਰੇ ਹਾਹਾਕਾਰ ਮਚ ਗਈ ਸੀ। ਪਿੰਡਾਂ ਵਿੱਚੋਂ ਸਾੜ ਫੂਕ ਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਸਨ। ਰਾਤ ਪੈ ਗਈ ਸੀ। ਇਹ ਸਾਡੀ ਉਸ ਘਰ ਵਿੱਚ ਰਹਿਣ ਲਈ ਆਖਰੀ ਰਾਤ ਸੀ। ਇਹ ਪਤਾ ਲੱਗ ਗਿਆ ਸੀ ਕਿ ਸਵੇਰ ਨੂੰ ਇਹ ਸਭ ਕੁਝ ਛੱਡ ਕੇ ਜਾਣਾ ਪੈਣਾ ਹੈ। ਰਾਤ ਹੀ ਸਾਰੇ ਘਰਾਂ ਨੇ ਸਲਾਹ ਕਰਕੇ ਇਹ ਮਤਾ ਪਕਾਇਆ ਕਿ ਤੜਕਸਾਰ ਸਾਰਾ ਕੀਮਤੀ ਸਮਾਨ ਬਣ ਲਿਆ ਜਾਵੇ। ਖਾਣ ਪੀਣ ਦਾ ਸਮਾਨ ਤੇ ਰੋਟੀ ਪਕਾ ਕੇ ਰਸਤੇ ਲਈ ਰੱਖ ਲਈ ਜਾਵੇ। ਰਵਾਨਗੀ ਤੋਂ ਥੋੜਾ ਸਮਾਂ ਪਹਿਲਾਂ ਪਿਸ਼ੂ, ਡੰਗਰ, ਦਾਣੇ ਤੇ ਹੋਰ ਸਮਾਨ ਆਪਣੇ ਨਜ਼ਦੀਕੀ ਘਰਾਂ ਦੇ ਹਵਾਲੇ ਕਰ ਦਿੱਤਾ ਜਾਵੇ। ਨੀਂਦਰ ਕੀ ਆਣੀ ਸੀ। ਜ਼ਿੰਦਗੀ ਤੇ ਮੌਤ ਲੁਕਣ ਮਿੱਟੀ ਖੇਲ ਰਹੀਆਂ ਸਨ। ਬੇਬੰਦੀ ਦੇ ਅਨੁਸਾਰ ਪਿੰਡ ਦੇ ਸਾਹਮਣੇ ਵਾਲੇ ਗੁਰਦੁਆਰੇ ਵਿੱਚ ਇਕੱਠੇ ਹੋਣ ਦਾ ਐਲਾਨ ਹੋ ਗਿਆ। ਪਿਸ਼ੂ ਛੱਡ ਦਿੱਤੇ ਗਏ। ਮੈਂ ਬੇਗਾ ਨੂੰ 2 ਮੰਝਾਂ ਦੇ ਸੰਗਲ ਫੜਾਉਂਦੇ ਹੋਏ ਕਿਹਾ, ਮੈਨੂੰ ਜਲਦੀ ਆ ਕੇ ਮਿਲ ਜਾਵੀਂ। ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਗਏ। ਰੋਂਦੇ ਕੁਰਲਾਉਂਦੇ ਲੋਕ ਗੁਰਦੁਆਰੇ ਦੇ ਸਾਹਮਣੇ ਇਕੱਠੇ ਹੋ ਗਏ।
ਅਰਦਾਸ ਕਰਨ ਤੋਂ ਬਾਅਦ ਕਾਫਲੇ ਦੀ ਸ਼ਕਲ ਵਿੱਚ ਪਿੰਡ ਦੇ ਵੱਡੇ ਚੌਕ ਵਿੱਚੋਂ ਲੰਘ ਕੇ ਕਾਫਲਾ ਰਜਵਾਹੇ ਵਾਲੀ ਸੜਕ ਵੱਲ ਤੁਰ ਪਿਆ। ਕੁਝ ਲੋਕ ਗਲੇ ਲੱਗ ਕੇ ਰੋ ਰਹੇ ਸਨ ਅਤੇ ਕੁਝ ਦੀਆਂ ਅੱਖਾਂ ਬਦਲ ਗਈਆਂ ਸਨ। ਮੈਂ ਪਿੱਛੇ ਪਿੰਡ ਵੱਲ ਵੇਖ ਰਹੀ ਸੀ ਜਦੋਂ ਮੇਰੀ ਨਜ਼ਰ ਦੌੜ ਕੇ ਆ ਰਹੀ ਬੇਗਾ ਵੱਲ ਪਈ। ਉਹ ਸਾਹ ਹੋਈ ਦੌੜੀ ਆ ਰਹੀ ਸੀ। ਮੈਂ ਵੀ ਗੱਡੇ ਤੋਂ ਥੱਲੇ ਉਤਰ ਗਈ। ਉਸ ਦੇ ਹੱਥ ਵਿੱਚ ਇਹ ਝੋਲਾ ਸੀ। ਉਹ ਮੇਰੇ ਗਲ ਨੂੰ ਚਿਮੜ ਗਈ। ਸਾਡੇ ਦੋਹਾਂ ਕੋਲੋਂ ਗੱਲ ਨਹੀਂ ਸੀ ਹੋ ਰਹੀ। ਉਸ ਨੇ ਸਿਸਕੀਆਂ ਭਰਦਿਆਂ ਹੋਇਆਂ ਕਿਹਾ, ਇਹ ਮੇਰੀ ਗਰੀਬਨੀ ਦੀ ਨਿਸ਼ਾਨੀ ਰੱਖ ਲਈ। ਕਾਫਲਾ ਟੁਰਦਾ ਜਾ ਰਿਹਾ ਸੀ। ਮੈਂ ਆਪਣੇ ਗੱਡੇ ਵੱਲ ਟੁਰ ਪਈ। ਹੁਣ ਪਿੰਡ ਵੀ ਅਲੂਪ ਹੋ ਰਿਹਾ ਸੀ ਅਤੇ ਉਹ ਉੱਥੇ ਹੀ ਖੜੀ ਰਹੀ। ਹੌਲੀ ਹੌਲੀ ਦੂਰੀ ਵੱਧ ਰਹੀ ਸੀ। ਉਹ ਉੱਪਰ ਵੱਲ ਹੱਥ ਚੱਕ ਕੇ ਹਿਲਾ ਰਹੀ ਸੀ। ਕੁਝ ਪਲਾਂ ਵਿੱਚ ਉਸ ਦਾ ਹੱਥ ਵੀ ਅਲੋਪ ਹੋ ਰਿਹਾ ਸੀ। ਇਹ ਹੈ ਉਸ ਦੀ ਨਿਸ਼ਾਨੀ, ਬਾਹਰ ਦਾ ਖੇਸ। ਮੇਰੀਆਂ ਅੰਤਿਮ ਰਸਮਾਂ ਵੇਲੇ ਮੇਰੇ ਉੱਪਰ ਪਾ ਦੇਵੀਂ ਤਾਂ ਕਿ ਅਸੀਂ ਦੁਬਾਰਾ ਇਕੱਠੀਆਂ ਹੋ ਸਕੀਏ।